ਭਾਰਤ ਦੇ ਵਿਵਾਦਿਤ ਇਲਾਕਿਆਂ ਵਿੱਚ ਮਨੁੱਖੀ ਅਧਿਕਾਰਾਂ ਦਾ ਘਾਣ ਕੋਈ ਨਵੀਂ ਗੱਲ ਨਹੀਂ ਹੈ। 80-90 ਦੇ ਦਹਾਕਿਆਂ ਵਿੱਚ ਕਾਂਗਰਸ ਸਰਕਾਰ ਨੇ ਪੰਜਾਬ ਦੇ ਵਸਿੰਦਿਆਂ ਤੇ ਹਰ ਹਿੰਸਕ ਢੰਗ ਅਪਣਾ ਕੇ ਉਹਨਾਂ ਦੀ ਹੱਕੀ ਆਵਾਜ਼ ਦਾ ਗਲਾ ਘੁੱਟਿਆ ਸੀ। ਹੁਣ ਭਾਜਪਾ ਸਰਕਾਰ ਵੀ ਇਸ ਮਾਮਲੇ ਵਿੱਚ ਪਿੱਛੇ ਨਹੀਂ, ਬਲਕਿ ਦੋ ਰੱਤੀਆਂ ਅਗਾਂਹ ਹੀ ਹੈ। ਕਸ਼ਮੀਰ ਇੱਕ ਵਿਵਾਦਿਤ ਖਿੱਤਾ ਜੋ ਕਿ ਵੱਡੇ ਪੱਧਰ ਤੇ ਸਰਕਾਰੀ ਆਤੰਕ ਦਾ ਸਾਹਮਣਾ ਕਰ ਰਿਹਾ ਹੈ, ਖਾਸ ਕਰ ਜਦੋਂ ਤੋਂ ਇੱਥੇ ਧਾਰਾ 370 ਹਟਾ ਕੇ ਭਾਰੀ ਫੌਜ ਤੈਨਾਤ ਕੀਤੀ ਗਈ। ਗੈਰ ਕਾਨੂੰਨੀ ਗ੍ਰਿਫਤਾਰੀਆਂ, ਝੂਠੇ ਮੁਕਾਬਲੇ, ਗੁੰਮਸ਼ੁਦਗੀ ਅਤੇ ਨਜਾਇਜ਼ ਕਤਲੋਗਾਰਤ ਇੱਥੇ ਆਮ ਗੱਲਾਂ ਬਣ ਗਈਆਂ ਹਨ। ਆਮ ਮੁਸਲਮਾਨ ਨਾਗਰਿਕਾਂ ਨੂੰ ਅੱਤਵਾਦੀ ਕਹਿ ਕੇ ਨਿਸ਼ਾਨਾ ਬਣਾਇਆ ਜਾਂਦਾ ਹੈ। ਮਸਲਾ ਇੱਥੋਂ ਤੱਕ ਵੱਧ ਗਿਆ ਹੈ ਕਿ ਸੰਯੁਕਤ ਰਾਸ਼ਟਰ ਸੰਘ ਨੇ ਕਸ਼ਮੀਰ ਵਿੱਚ ਹੋ ਰਹੀਆਂ ਜ਼ਿਆਦਤੀਆਂ ਲਈ ਭਾਰਤ ਸਰਕਾਰ ਨੂੰ ਹਲੂਣਿਆ ਹੈ। UN ਦੇ ਮਾਹਿਰਾਂ ਨੇ ਇੱਕ ਚਿੱਠੀ ਪੱਤਰ ਦੁਆਰਾ ਭਾਰਤ ਸਰਕਾਰ ਨੂੰ ਜਵਾਬਦੇਹੀ ਤਲਬ ਕਰਨ ਲਈ ਕਿਹਾ ਹੈ। ਇਹ ਚਿੱਠੀ ਪੱਤਰ ਮਾਰਚ ਦੇ ਅਖੀਰ ਵਿੱਚ ਭੇਜ ਕੇ ਭਾਰਤ ਸਰਕਾਰ ਕੋਲੋਂ 3 ਦੋਸ਼ਾਂ ਤੇ ਪ੍ਰਤੀਕਿਰਿਆ ਦੇਣ ਦੀ ਮੰਗ ਕੀਤੀ ਗਈ ਹੈ। ਇਨ੍ਹਾਂ ਵਿੱਚ ਕਸ਼ਮੀਰ ਦੇ ਸ਼ੋਪੀਅਨ ਜ਼ਿਲ੍ਹੇ ਤੋਂ ਜਬਰੀ ਗੁੰਮਸ਼ੁਦਗੀ ਦਾ ਸ਼ਿਕਾਰ ਹੋਏ ਨਸੀਰ ਅਹਿਮਦ, ਉੱਤਰੀ ਕਸ਼ਮੀਰ ਦੇ ਸੋਪਰ ਤੋਂ ਇਰਫਾਨ ਅਹਿਮਦ ਦਾਰ ਦਾ ਗੈਰ ਕਾਨੂੰਨੀ ਕਤਲ ਅਤੇ ਭਾਰਤ ਪੱਖੀ ਆਗੂ ਵਾਹਿਦ ਉਰ ਰਹਿਮਾਨ ਪਾਰਾ ਦੀ ਪੁਲਵਾਮਾ ਤੋਂ ਬੇਦਲੀਲ ਹਿਰਾਸਤ ਦੇ ਮਸਲੇ ਸ਼ਾਮਲ ਕੀਤੇ ਗਏ ਹਨ। ਇਸ ਚਿੱਠੀ ਵਿੱਚ ਨੌਜਵਾਨਾਂ ਨਾਲ ਵਾਪਰੇ ਮੰਦਭਾਗੇ ਵਰਤਾਰਿਆਂ ਦਾ ਜ਼ਿਕਰ ਕੀਤਾ ਗਿਆ ਹੈ, ਜਿਨ੍ਹਾਂ ਦੀ ਕਹਾਣੀ ਇਸ ਪੇਸ਼ਕਸ਼ ਵਿੱਚ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ। ਪਾਰਾ ਭਾਰਤ ਪੱਖੀ ਸਿਆਸੀ ਪਾਰਟੀ ਪੀਪਲਜ਼ ਡੈਮੋਕ੍ਰੈਟਿਕ ਪਾਰਟੀ ਦਾ ਨੌਜਵਾਨ ਆਗੂ ਹੈ। ਨਵੰਬਰ 2020 ਵਿੱਚ ਪਾਰਾ ਨੂੰ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਨੇ ਗ੍ਰਿਫਤਾਰ ਕਰ ਲਿਆ ਸੀ, ਜਿਸ ਤੋਂ ਬਾਅਦ ਉਸ ਨੂੰ ਅੱਤਵਾਦ ਦੇ ਇਲਜ਼ਾਮਾਂ ਹੇਠ ਦਿਨ ਵਿੱਚ 10 ਤੋਂ 12 ਘੰਟੇ ਦੁਰਵਿਵਹਾਰ ਅਤੇ ਬਦਸਲੂਕ ਤਰੀਕੇ ਨਾਲ ਪੁੱਛਤਾਛ ਦਾ ਸਾਹਮਣਾ ਕਰਨਾ ਪਿਆ। ਚਿੱਠੀ ਵਿੱਚ ਲਿਖਿਆ ਗਿਆ ਹੈ ਕਿ ਉਸ ਨੂੰ ਸਬ ਜ਼ੀਰੋ ਤਾਪਮਾਨ ਤੇ ਭੋਰੇਨੁਮਾ ਹਨੇਰੇ ਕਮਰੇ ਵਿੱਚ ਰੱਖਿਆ ਗਿਆ ਸੀ। ਉਨੀਂਦਰੇ ਦੇ ਮਾਰੇ ਨੂੰ ਲੱਤਾਂ ਤੇ ਚਪੇੜਾਂ ਮਾਰੀਆਂ, ਰਾੜ ਨਾਲ ਕੁੱਟਿਆ ਅਤੇ ਨੰਗਾ ਕਰਕੇ ਪੁੱਠਾ ਟੰਗਿਆ ਗਿਆ। 3 ਵਾਰ ਡਾਕਟਰੀ ਅਤੇ ਮਨੋਵਿਗਿਆਨਿਕ ਜਾਂਚ ਕੀਤੀ ਗਈ ਸੀ, ਜਿਸ ਦੌਰਾਨ ਉਸ ਨੇ ਨੀਂਦ ਨਾ ਆਉਣ ਅਤੇ ਬੇਚੈਨੀ ਤੋਂ ਰਾਹਤ ਲਈ ਦਵਾਈ ਦੀ ਮੰਗ ਕੀਤੀ। ਨਾਲ ਹੀ ਲਿਖਿਆ ਹੈ ਕਿ ਉਸ ਦੀ ਗ੍ਰਿਫਤਾਰੀ UN ਸਿਕਿਉਰਿਟੀ ਕਾਉਂਸਲ ਦੇ ਮੈਂਬਰਾਂ ਨਾਲ ਜੁਲਾਈ 2020 ਵਿੱਚ ਹੋਈ ਮੀਟਿੰਗ ਤੋਂ ਬਾਅਦ ਕੀਤੀ ਗਈ, ਜਿਸ ਵਿੱਚ ਉਸਨੇ ਭਾਰਤ ਸ਼ਾਸਿਤ ਕਸ਼ਮੀਰ ਵਿੱਚ ਮਨੁੱਖੀ ਅਧਿਕਾਰਾਂ ਦੇ ਘਾਣ ਦੀ ਨਿੰਦਿਆ ਕੀਤੀ ਸੀ। ਪਾਰਾ ਨੇ ਜੰਮੂ ਕਸ਼ਮੀਰ ਵਿੱਚ ਭਾਰਤ ਦੀਆਂ ਗਤੀਵਿਧੀਆਂ, ਮੁਸਲਮਾਨ ਘੱਟ ਗਿਣਤੀ ਨਾਲ ਵਿਵਹਾਰ ਅਤੇ ਚੀਨ ਨਾਲ ਸਰਹੱਦ ਤੇ ਟਕਰਾਅ ਬਾਰੇ ਵੀ ਗੱਲ ਕੀਤੀ ਸੀ। ਮੀਟਿੰਗ ਤੋਂ ਬਾਅਦ ਪਾਰਾ ਨੂੰ ਮਿਲੀਆਂ ਧਮਕੀਆਂ ਦਾ ਜ਼ਿਕਰ ਕਰਦਿਆਂ ਚਿੱਠੀ ਵਿੱਚ ਲਿਖਿਆ ਗਿਆ ਹੈ, ਇਸ ਮੀਟਿੰਗ ਤੋਂ ਬਾਅਦ NIA ਦੇ ਅਧਿਕਾਰੀਆਂ ਨੇ ਕਿਹਾ ਕਿ ਇਹੋ ਜਿਹੇ ਸੰਮੇਲਨਾਂ ਵਿੱਚ ਹਿੱਸਾ ਲੈ ਕੇ ਉਹ ਆਪਣੇ ਲਈ ਮੁਸੀਬਤ ਖੜੀ ਕਰ ਰਿਹਾ ਹੈ। ਉਸ ਨੂੰ ਚੇਤਾਵਨੀ ਦਿੱਤੀ ਗਈ ਕਿ ਜੇਕਰ ਸਰਕਾਰ ਬਾਰੇ ਬੋਲਣਾ ਉਸਨੇ ਬੰਦ ਨਹੀਂ ਕੀਤਾ ਤਾਂ ਉਸ ਦੇ ਵਿਰੁੱਧ ਕਾਰਵਾਈ ਕੀਤੀ ਜਾਵੇਗੀ। ਪੁਲਵਾਮਾ ਦੀਆਂ ਸਥਾਨਕ ਚੋਣਾਂ ਵਿੱਚ ਨਾਮਜ਼ਦਗੀ ਦਰਜ ਕਰਾਉਣ ਤੋਂ ਕੁਝ ਦਿਨਾਂ ਬਾਅਦ ਹੀ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਅੱਤਵਾਦ ਵਾਲੇ ਮਸਲੇ ਵਿੱਚ ਉਸ ਨੂੰ ਜ਼ਮਾਨਤ ਮਿਲ ਗਈ, ਪਰ ਸਥਾਨਕ ਸੁਰੱਖਿਆ ਬਲਾਂ ਨੇ ਉਸ ਨੂੰ ਫਿਰ ਗ੍ਰਿਫਤਾਰ ਕਰ ਲਿਆ। ਅਲ ਜਜ਼ੀਰਾ ਨਾਲ ਗੱਲ ਕਰਦਿਆਂ PDP ਮੁਖੀ ਤੇ ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੇ ਕਿਹਾ ਕਿ ਪਾਰਾ ਲੋਕਤੰਤਰ ਅਤੇ ਸ਼ਾਂਤੀ ਦਾ ਮੁੱਦਈ ਸੀ ਅਤੇ ਨੌਜਵਾਨਾਂ ਨੂੰ ਮੁੱਖ ਧਾਰਾ ਵਿੱਚ ਲਿਆਉਣ ਵਿੱਚ ਸਭ ਤੋਂ ਮੋਹਰੀ ਸੀ। ਬਦਕਿਸਮਤੀ ਹੈ ਕਿ ਉਸ ਨਾਲ ਇੰਨਾ ਬੁਰਾ ਵਿਹਾਰ ਕੀਤਾ ਗਿਆ, ਜਿਸ ਨਾਲ ਉਹਨਾਂ ਨੌਜਵਾਨਾਂ ਲਈ ਮਾੜੀ ਉਦਾਹਰਨ ਸਾਬਤ ਹੋਈ ਹੈ, ਜਿਨ੍ਹਾਂ ਨੂੰ ਪਾਰਾ ਮੁੱਖ ਧਾਰਾ ਵਿੱਚ ਲਿਆਉਣ ਲਈ ਕੋਸ਼ਿਸ਼ਾਂ ਕਰ ਰਿਹਾ ਸੀ। ਇਸ ਨਾਲ ਕੀ ਪ੍ਰਭਾਵ ਸਿਰਜਿਆ ਜਾਵੇਗਾ? ਜੇਕਰ ਮੁੱਖ ਧਾਰਾ ਨਾਲ ਜੁੜੇ ਆਗੂ ਨਾਲ ਇਹ ਹੋ ਸਕਦਾ ਹੈ ਜੋ ਲੋਕਤੰਤਰ ਅਤੇ ਸ਼ਾਂਤੀ ਦੀ ਹਾਮੀ ਭਰਦਾ ਸੀ, ਤਾਂ ਦੂਜਿਆਂ ਦਾ ਕੀ ਬਣੇਗਾ? ਉਹਨਾਂ ਦਾ ਭਵਿੱਖ ਕੀ ਹੈ? ਪਛਾਣ ਗੁਪਤ ਰੱਖੇ ਜਾਣ ਦੀ ਸ਼ਰਤ ਤੇ ਇੱਕ ਪਰਿਵਾਰਕ ਮੈਂਬਰ ਨੇ ਦੱਸਿਆ ਕਿ ਪਾਰਾ ਕਸ਼ਮੀਰ ਦੇ ਲੋਕਾਂ ਨਾਲ ਰਲਣ ਮਿਲਣ ਦੀ ਸਜ਼ਾ ਭੁਗਤ ਰਿਹਾ ਹੈ। ਉਹ ਨਿਰਦੋਸ਼ ਹੈ ਤੇ ਜੇਲ੍ਹ ਵਿੱਚ ਬਹੁਤ ਕਮਜ਼ੋਰ ਹੋ ਗਿਆ ਹੈ। ਭਾਜਪਾ ਦੇ ਨੇਤਾ ਜਦੋਂ ਕਸ਼ਮੀਰ ਆਉਂਦੇ ਸਨ ਤਾਂ ਉਸ ਨੂੰ ਕਸ਼ਮੀਰ ਦੇ ਲੋਕਾਂ ਨੂੰ ਆਪਣੇ ਨਾਲ ਜੋੜਨ ਅਤੇ ਮੇਲ ਮਿਲਾਪ ਵਧਾਉਣ ਲਈ ਕਹਿੰਦੇ ਸਨ, ਖਾਸ ਕਰ ਨੌਜਵਾਨਾਂ ਨਾਲ। ਜਦੋਂ ਉਸਨੇ ਇਹ ਕਰ ਲਿਆ ਤਾਂ ਇਹੀ ਅਚਾਨਕ ਉਸ ਦਾ ਸਭ ਤੋਂ ਵੱਡਾ ਗੁਨਾਹ ਬਣ ਗਿਆ ਹੈ। 2018 ਵਿੱਚ ਜਦੋਂ ਗ੍ਰਹਿ ਮੰਤਰੀ ਰਾਜਨਾਥ ਸਿੰਘ ਮੁਸਲਮਾਨ ਬਹੁਤਾਤ ਵਾਲੇ ਇਲਾਕੇ ਵਿੱਚ ਆਏ ਸੀ
ਤਾਂ ਨੌਜਵਾਨਾਂ ਦੇ ਵੱਡੇ ਇਕੱਠ ਨਾਲ ਸਮਾਗਮ ਕਰਵਾਉਣ ਲਈ ਪਾਰਾ ਦੀ ਤਾਰੀਫ ਕੀਤੀ ਗਈ ਸੀ। ਉਸਨੇ ਪੱਥਰਬਾਜ਼ਾਂ ਨਾਲ ਵੀ ਚੰਗੇ ਸਬੰਧ ਕਾਇਮ ਕਰ ਲਏ ਸੀ ਤੇ ਉਹਨਾਂ ਨੂੰ ਮੁੱਖ ਧਾਰਾ ਵਿੱਚ ਲਿਆ ਰਿਹਾ ਸੀ। ਉਸ ਸਮੇਂ ਸਭ ਲਈ ਉਹਦੀ ਤਾਰੀਫ ਹੁੰਦੀ ਸੀ। ਪਤਾ ਨਹੀਂ ਉਸ ਨੂੰ ਕਿੰਨਾ ਸਮਾਂ ਅੰਦਰ ਰੱਖਿਆ ਜਾਵੇਗਾ, ਪਰ ਉਹ ਅਜੇ ਵੀ ਨਿਆਂਪਾਲਿਕਾ ਵਿੱਚ ਵਿਸ਼ਵਾਸ ਰੱਖਦਾ ਹੈ ਅਤੇ ਉਸ ਨੂੰ ਲੱਗਦਾ ਹੈ ਕਿ ਉਹ ਬਾਹਰ ਆ ਜਾਵੇਗਾ। UN ਵੱਲੋਂ ਉਠਾਇਆ ਗਿਆ ਅਗਲਾ ਮਾਮਲਾ ਇਰਫਾਨ ਅਹਿਮਦ ਦਾਰ ਦਾ ਹੈ। 15 ਸਤੰਬਰ ਨੂੰ ਉੱਤਰੀ ਕਸ਼ਮੀਰ ਦੇ ਸੋਪਰ ਜ਼ਿਲ੍ਹੇ ਵਿੱਚ 23 ਸਾਲਾ ਇਸ ਦੁਕਾਨਦਾਰ ਨੂੰ ਸਿਵਲ ਕੱਪੜਿਆਂ ਵਿੱਚ ਆਏ ਅਧਿਕਾਰੀਆਂ ਨੇ ਗ੍ਰਿਫਤਾਰ ਕਰ ਲਿਆ। ਚਿੱਠੀ ਮੁਤਾਬਕ ਦਾਰ ਨੂੰ ਬਿਨਾਂ ਵਾਰੰਟ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਅਗਲੇ ਦਿਨ ਪਰਿਵਾਰ ਨੂੰ ਉਸ ਦੀ ਮੌਤ ਦੀ ਜਾਣਕਾਰੀ ਦਿੱਤੀ ਗਈ। ਚਿੱਠੀ ਵਿੱਚ ਅੱਗੇ ਦਰਜ ਹੈ ਕਿ ਪੁਲਿਸ ਨੇ ਦਾਅਵਾ ਕੀਤਾ ਕਿ ਦਾਰ ਨੇ ਹਿਰਾਸਤ ਵਿੱਚੋਂ ਭੱਜਣ ਦੀ ਕੋਸ਼ਿਸ਼ ਕੀਤੀ ਤੇ ਮਾਰਿਆ ਗਿਆ। ਹਾਲਾਂਕਿ ਅੰਤਮ ਰਸਮਾਂ ਮੌਕੇ ਗੌਰ ਕੀਤਾ ਗਿਆ ਕਿ ਉਹਦੇ ਚਿਹਰੇ ਦੀਆਂ ਹੱਡੀਆਂ ਟੁੱਟੀਆਂ ਹੋਈਆਂ ਸਨ, ਉਸ ਦੇ ਮੂਹਰਲੇ ਦੰਦ ਉਖੜੇ ਹੋਏ ਸਨ, ਉਸ ਦੇ ਸਿਰ ਤੇ ਭਾਰੀ ਤਾਕਤ ਨਾਲ ਕੀਤੇ ਹਮਲਿਆਂ ਦੇ ਨੀਲ ਵੀ ਸਨ। ਪਰਿਵਾਰ ਨੂੰ ਸਿਰਫ 10 ਮਿੰਟ ਲਈ ਉਸ ਦੇ ਸਰੀਰ ਨੂੰ ਦਫਨਾਉਣ ਤੋਂ ਪਹਿਲਾਂ ਦੇਖਣ ਦੀ ਆਗਿਆ ਦਿੱਤੀ ਗਈ। ਕਤਲ ਦੇ ਵਿਰੋਧ ਵਿੱਚ ਪ੍ਰਦਰਸ਼ਨ ਹੋਣ ਲੱਗੇ ਤਾਂ ਜ਼ਿਲ੍ਹਾ ਪ੍ਰਸ਼ਾਸਨ ਨੇ ਛਾਣਬੀਣ ਦਾ ਹੁਕਮ ਦਿੱਤਾ, ਜਿਸ ਤੋਂ ਬਾਅਦ 2 ਪੁਲਿਸ ਕਰਮੀਆਂ ਨੂੰ ਡਿਊਟੀ ਤੇ ਲਾਪਰਵਾਹੀ ਵਰਤਣ ਦੇ ਦੋਸ਼ ਵਿੱਚ ਮੁਅੱਤਲ ਕੀਤਾ ਗਿਆ ਕਿ ਉਹਨਾਂ ਨੇ ਦਾਰ ਨੂੰ ਭੱਜਣ ਕਿਉਂ ਦਿੱਤਾ, ਪਰ ਉਸ ਦੀ ਮੌਤ ਲਈ ਕਿਸੇ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਗਿਆ। ਪਰ ਇੱਥੇ ਬਸ ਨਹੀਂ, ਇੱਕ ਜ਼ਬਰੀ ਗੁੰਮਸ਼ੁਦਗੀ ਦੇ ਮਾਮਲੇ ਵਿੱਚ ਵੀ ਦਿੱਲੀ ਤੋਂ ਸੰਯੁਕਤ ਰਾਸ਼ਟਰ ਨੇ ਜਵਾਬ ਮੰਗਿਆ ਹੈ, ਜਿਸ ਵਿੱਚ 19 ਸਾਲਾ ਨਸੀਰ ਅਹਿਮਦ ਵਾਨੀ ਨੂੰ ਸੋਪੀਅਨ ਦੇ ਡੂਮਪੁਰਾ ਪਿੰਡ ਤੋਂ ਆਪਣੇ ਘਰ ਵਿੱਚੋਂ ਅਰਧ ਸੈਨਿਕ ਬਲਾਂ ਨੇ ਛਾਪੇ ਦੌਰਾਨ ਚੁੱਕ ਲਿਆ ਸੀ। ਚਿੱਠੀ ਆਖਦੀ ਹੈ ਕਿ 29 ਨਵੰਬਰ 2021 ਨੂੰ 44 ਰਾਸ਼ਟਰੀ ਰਾਈਫਲਸ ਦੀ ਟੀਮ ਨੇ ਇਹ ਕਹਿ ਕੇ ਉਸ ਦੀ ਰਿਹਾਇਸ਼ ਤੋਂ ਉਸ ਨੂੰ ਚੁੱਕ ਲਿਆ ਕਿ ਉਸ ਦਾ ਫੋਨ ਲੜਾਕਿਆਂ ਦੁਆਰਾ ਵਰਤਿਆ ਜਾਂਦਾ ਹੈ। ਉਹਨਾਂ ਨੇ ਰਿਹਾਇਸ਼ ਦਾ ਕੋਨਾ-ਕੋਨਾ ਛਾਣਿਆ ਅਤੇ ਸੰਪત્ਤੀ ਦਾ ਨੁਕਸਾਨ ਵੀ ਕੀਤਾ। ਇਸ ਤਲਾਸ਼ੀ ਅਭਿਆਨ ਦੌਰਾਨ ਉਹਨਾਂ ਨੇ ਘਰ ਵਿੱਚ 2 ਬੱਚਿਆਂ ਨੂੰ ਮੂਹਰੇ ਲਾ ਕੇ ਢਾਲ ਵਜੋਂ ਵਰਤਿਆ। ਦੋਵਾਂ ਦੀ ਕੁੱਟਮਾਰ ਵੀ ਕੀਤੀ। ਅਧਿਕਾਰੀਆਂ ਦੇ ਔਰਤਾਂ ਨਾਲ ਵਿਹਾਰ ਦਾ ਜ਼ਿਕਰ ਕਰਦਿਆਂ ਲਿਖਿਆ ਗਿਆ ਹੈ ਕਿ ਸਾਰੀਆਂ ਔਰਤਾਂ ਨੂੰ ਇੱਕ ਕਮਰੇ ਵਿੱਚ ਇਕੱਠਾ ਕੀਤਾ ਗਿਆ। ਉਹਨਾਂ ਦੇ ਨਾਮ ਅਤੇ ਫੋਟੋਆਂ ਲੈ ਕੇ ਮੋਬਾਈਲ ਫੋਨ ਮੰਗੇ ਗਏ। ਧਮਕੀ ਦਿੱਤੀ ਗਈ ਕਿ ਜੇਕਰ ਉਹਨਾਂ ਸਹਿਯੋਗ ਨਾ ਦਿੱਤਾ ਤਾਂ ਉਹਨਾਂ ਨੂੰ ਨੰਗਿਆਂ ਕਰ ਦਿੱਤਾ ਜਾਵੇਗਾ। 5 ਸਿਪਾਹੀਆਂ ਨੇ ਵਾਨੀ ਦੇ ਕਮਰੇ ਵਿੱਚ ਜਾ ਅੰਦਰੋਂ ਦਰਵਾਜ਼ਾ ਬੰਦ ਕਰ ਲਿਆ। ਅੱਧੇ ਘੰਟੇ ਤੋਂ ਜ਼ਿਆਦਾ ਉਸ ਦਾ ਪਰਿਵਾਰ ਨਾਲ ਦੇ ਕਮਰੇ ਤੋਂ ਉਸ ਦੀਆਂ ਚੀਕਾਂ ਸੁਣਦਾ ਰਿਹਾ ਜਦੋਂ ਉਹਨੂੰ ਕੁੱਟਿਆ ਜਾ ਰਿਹਾ ਸੀ, ਜਿਸ ਤੋਂ ਬਾਅਦ ਸਿਪਾਹੀ ਉਸ ਨੂੰ ਨਾਲ ਹੀ ਲੈ ਗਏ। 3 ਨਵੰਬਰ 2020 ਨੂੰ ਵਾਨੀ ਦਾ ਪਰਿਵਾਰ ਪੁਲਿਸ ਕੋਲ ਗਿਆ, ਜਿੱਥੋਂ ਉਹਨਾਂ ਨੂੰ ਫੌਜ ਦੇ ਇੱਕ ਕੈਂਪ ਤੇ ਭੇਜਿਆ ਗਿਆ, ਪਰ ਉੱਥੋਂ ਵੀ ਖਾਲੀ ਹੱਥ ਮੋੜ ਦਿੱਤਾ ਗਿਆ। ਸ਼ਾਮ ਨੂੰ ਉਹੀ ਪੁਲਿਸ ਅਧਿਕਾਰੀ ਘਰ ਆਏ ਅਤੇ ਕਿਹਾ ਕਿ ਉਹ ਪੁਲਿਸ ਥਾਣੇ ਨਾ ਜਾਣ, ਕਿਉਂਕਿ ਉਹਨਾਂ ਨੇ ਵਾਨੀ ਨੂੰ ਛੱਡ ਦਿੱਤਾ ਹੈ, ਪਰ ਵਾਨੀ ਕਦੇ ਵੀ ਘਰ ਨਹੀਂ ਪਹੁੰਚਿਆ। ਚਿੱਠੀ ਵਿੱਚ ਵੇਰਵਾ ਦਿੱਤਾ ਗਿਆ ਹੈ ਕਿ 1 ਦਸੰਬਰ ਨੂੰ ਉਸੇ ਸ਼ਾਮ ਵਾਨੀ ਦੇ ਘਰ ਅਧਿਕਾਰੀ ਆਏ ਸਨ। ਸਾਰੇ ਪਰਿਵਾਰ ਨੂੰ ਇੱਕ ਕਮਰੇ ਵਿੱਚ ਲਿਜਾ ਕੇ ਉਹਨਾਂ ਦੀ ਧੌਣ ਤੇ ਬੰਦੂਕ ਦੀ ਨਲੀ ਰੱਖ ਕੇ ਉਹਨਾਂ ਨੂੰ ਕੋਈ ਵੀ ਤਫਤੀਸ਼ ਜਾਂ ਕਾਨੂੰਨੀ ਕਾਰਵਾਈ ਨਾ ਕਰਾਉਣ ਲਈ ਧਮਕਾਇਆ ਗਿਆ। ਵਾਨੀ ਦੇ ਪਰਿਵਾਰ ਦੀ ਪਹਿਲਾਂ ਕੀਤੀ ਬੇਨਤੀ ਦੇ ਆਧਾਰ ਤੇ ਪੁਲਿਸ ਨੇ 2 ਦਸੰਬਰ 2019 ਨੂੰ ਗੁੰਮਸ਼ੁਦਗੀ ਦੀ ਇੱਕ ਰਿਪੋਰਟ ਦਰਜ ਕੀਤੀ, ਪਰ ਉਸ ਨਾਲ ਕੀ ਭਾਣਾ ਵਾਪਰਿਆ ਹਲੇ ਤੱਕ ਇਸ ਦਾ ਕੋਈ ਥਹੁ ਪਤਾ ਨਹੀਂ। ਸੰਯੁਕਤ ਰਾਸ਼ਟਰ ਸੰਘ ਦੇ ਮਾਹਿਰਾਂ ਨੇ ਟਿੱਪਣੀ ਕੀਤੀ ਕਿ ਇਹ ਸਾਰੇ ਸੰਗੀਨ ਦੋਸ਼ ਇੱਕ ਪੈਟਰਨ ਨੂੰ ਉਭਾਰ ਰਹੇ ਹਨ, ਜਿਸ ਵਿੱਚ ਪੁਲਿਸ, ਫੌਜ, ਸੁਰੱਖਿਆ ਏਜੰਸੀਆਂ ਅਤੇ ਨਿਆਂਪਾਲਿਕਾ ਵੱਲੋਂ ਮਨੁੱਖੀ ਅਧਿਕਾਰਾਂ ਦਾ ਘਾਣ ਕੀਤਾ ਜਾ ਰਿਹਾ ਨਜ਼ਰ ਆਉਂਦਾ ਹੈ।